ਦੁਨੀਆ ਇਸ ਵਕਤ ਜਿੰਨੇ ਵੱਡੇ ਖਤਰਿਆਂ ਵਿੱਚ ਘਿਰੀ ਹੋਈ ਹੈ, ਉਹਨਾਂ ਵਿੱਚੋਂ ਸਭ ਤੋਂ ਵੱਡੇ ਖਤਰੇ ਮਾਹੌਲੀਆਤੀ ਆਲੂਦਗੀ, ਗਲੋਬਲ ਵਾਰਮਿੰਗ, ਜ਼ਮੀਨ ਦਾ ਕਟਾਓ, ਮੌਸਮ ਦੀ ਤਬਦੀਲੀ, ਪਾਣੀ ਦੀ ਕਮੀ ਤੇ ਕੁਦਰਤੀ ਹਯਾਤ ਦੀ ਤਬਾਹੀ। ਇਹ ਸਾਰੇ ਮਸਲੇ ਇਨਸਾਨ ਦੀ ਆਪਣੀ ਲਾਪਰਵਾਹੀ, ਖੁਦਗਰਜ਼ੀ ਔਰ ਬੇਹਿੱਸੀ ਦਾ ਨਤੀਜਾ ਨੇ। ਪਰ ਇਹਨਾਂ ਮਸਲਿਆਂ ਦਾ ਸਭ ਤੋਂ ਸਸਤਾ, ਸਾਦਾ ਤੇ ਮੁਅੱਸਰ ਹੱਲ ਸਿਰਫ ਔਰ ਸਿਰਫ ਇੱਕ ਹੈ, ਔਰ ਉਹ ਹੈ ਦਰਖਤ ਲਗਾਉਣਾ। ਦਰਖਤ ਸਿਰਫ ਪੱਤੇ, ਤਣੇ ਜਾਂ ਜੜ੍ਹਾਂ ਨਹੀਂ, ਬਲਕਿ ਇਹ ਜ਼ਮੀਨ ਦੀਆਂ ਸਾਵਾਂ, ਹਵਾ ਲਈ ਫਿਲਟਰ, ਜ਼ਮੀਨ ਦੀ ਮਿੱਟੀ ਨੂੰ ਕਾਬੂ ਵਿੱਚ ਰੱਖਣ ਵਾਲੇ ਤੇ ਜ਼ਿੰਦਗੀ ਦੇ ਜ਼ਾਮਨ ਨੇ। ਜਦੋਂ ਅਸੀਂ ਦਰਖਤ ਲਾਓ ਦੀ ਗੱਲ ਕਰਦੇ ਹਾਂ, ਇਹ ਸਿਰਫ ਇੱਕ ਨਾਅਰਾ ਨਹੀਂ, ਇਹ ਜ਼ਿੰਦਗੀ ਨੂੰ, ਮਾਹੌਲ ਨੂੰ, ਜ਼ਮੀਨ ਨੂੰ ਤੇ ਆਉਣ ਵਾਲੇ ਵਕਤ ਨੂੰ ਬਚਾਉਣ ਦੀ ਇੱਕ ਫਰਿਆਦ ਹੈ। ਦਰਖਤ ਫਿਤਰਤ ਦਾ ਅਨਮੋਲ ਤੋਹਫਾ ਨੇ। ਇਹ ਸਾਨੂੰ ਆਕਸੀਜਨ ਦਿੰਦੇ ਨੇ, ਜੋ ਜ਼ਿੰਦਗੀ ਦਾ ਸਭ ਤੋਂ ਪਹਿਲਾ ਤੇ ਲਾਜ਼ਮੀ ਜੁਜ਼ ਹੈ। ਇੱਕ ਮੁਕੰਮਲ ਦਰਖਤ ਦੇ ਵਿੱਚ 2 ਬੰਦਿਆਂ ਲਈ ਆਕਸੀਜਨ ਹੁੰਦੀ ਹੈ। ਇੰਜ ਸਮਝ ਲਓ ਕਿ ਹਰ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਕਮ ਸੇ ਕਮ 2 ਦਰਖਤਾਂ ਦੀ ਲੋੜ ਹੁੰਦੀ। ਦਰਖਤ ਕਾਰਬਨ ਡਾਈਆਕਸਾਈਡ ਜਜ਼ਬ ਕਰਦੇ ਨੇ, ਜੋ ਗਲੋਬਲ ਵਾਰਮਿੰਗ ਦੀ ਅਸਲ ਵਜ੍ਹਾ ਹੈ। ਉਹ ਜ਼ਹਿਰੀਲੀ ਗੈਸਸ ਨੂੰ ਫਿਲਟਰ ਕਰਦੇ ਨੇ, ਜਿਵੇਂ ਕਿ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਤੇ ਅਮੋਨੀਆ। ਇਸ ਤਰ੍ਹਾਂ ਦਰਖਤ ਮਾਹੌਲੀਆਤੀ ਸਫਾਈ ਦੇ ਕੁਦਰਤੀ ਸਿਪਾਹੀ ਨੇ। ਜ਼ਮੀਨ ਨੂੰ ਬਹਿ ਜਾਣ ਤੋਂ ਬਚਾਉਂਦੇ ਨੇ। ਜਦੋਂ ਮੀਂਹ ਜਾਂ ਤੂਫਾਨ ਆਉਂਦਾ ਹੈ ਤਾਂ ਜ਼ਮੀਨ ਦੀ ਮਿੱਟੀ ਆਪਣੇ ਨਾਲ ਬਹਾ ਕੇ ਲੈ ਜਾਂਦਾ ਹੈ। ਪਰ ਜਦੋਂ ਜ਼ਮੀਨ ਦੇ ਵਿੱਚ ਦਰਖਤ ਹੋਣ, ਉਹਨਾਂ ਦੀਆਂ ਜੜ੍ਹਾਂ ਮਿੱਟੀ ਨੂੰ ਫੜ ਲੈਂਦੀਆਂ ਨੇ। ਇਹ ਨਾ ਸਿਰਫ ਮਿੱਟੀ ਨੂੰ ਜ਼ਰਖੇਜ਼ ਰੱਖਦੇ ਨੇ, ਬਲਕਿ ਜ਼ੇਰੇ ਜ਼ਮੀਨ ਪਾਣੀ ਨੂੰ ਵੀ ਮਹਿਫੂਜ਼ ਰੱਖਦੇ ਨੇ। ਜਦੋਂ ਦਰਖਤ ਬਾਰਿਸ਼ਾਂ ਦੇ ਨਿਜ਼ਾਮ ਨੂੰ ਤਵਾਜ਼ਨ ਵਿੱਚ ਰੱਖਦੇ ਨੇ, ਹਵਾ ਵਿੱਚ ਨਮੀ ਰੱਖਦੇ ਨੇ ਔਰ ਬੱਦਲ ਬਣਨ ਵਿੱਚ ਮਦਦ ਕਰਦੇ ਨੇ, ਤੇ ਇਹ ਅਮਲ ਜ਼ਮੀਨ ਤੇ ਰਹਿਮਤ ਦਾ ਮੀਂਹ ਲਿਆਉਣ ਵਿੱਚ ਮਦਦਗਾਰ ਸਾਬਤ। ਜਦੋਂ ਦਰਖਤ ਕੱਟੇ ਜਾਂਦੇ ਨੇ ਤੇ ਉਹ ਸਿਰਫ ਲੱਕੜ ਨਹੀਂ ਕੱਟੀ ਜਾਂਦੀ, ਬਲਕਿ ਫਜ਼ਾ ਵਿੱਚੋਂ ਆਕਸੀਜਨ ਕੱਟੀ ਜਾਂਦੀ ਹੈ। ਮਿੱਟੀ ਉੱਜੜ ਜਾਂਦੀ ਹੈ, ਬਾਰਿਸ਼ਾਂ ਘਟ ਜਾਂਦੀਆਂ ਨੇ ਤੇ ਜਾਨਵਰਾਂ ਦੀਆਂ ਰਿਹਾਇਸ਼ਾਂ ਖਰਾਬ ਹੁੰਦੀਆਂ ਨੇ, ਤਬਾਹ ਹੋ ਜਾਂਦੀਆਂ ਨੇ ਤੇ ਇਨਸਾਨ ਬਿਮਾਰ ਹੋ ਜਾਂਦਾ। ਪਾਕਿਸਤਾਨ ਵਿੱਚ ਜੰਗਲਾਤ ਦਾ ਰਕਬਾ ਇੱਕ ਖਤਰਨਾਕ ਹੱਦ ਤੱਕ ਘਟ ਚੁੱਕਾ ਹੈ। ਮਾਹਿਰੀਨ ਦੇ ਮੁਤਾਬਕ 4.8% ਵਿੱਚ ਜੰਗਲਾਤ ਨੇ, ਹਾਲਾਂਕਿ ਇਹ 25% ਤੱਕ ਹੋਣੇ ਚਾਹੀਦੇ ਨੇ। ਇਹ ਮਾਹੌਲੀਆਤੀ ਬਰਬਾਦੀ ਦਾ ਸਿੱਧਾ ਰਸਤਾ ਹੈ। ਦਰਖਤ ਨਾ ਸਿਰਫ ਹਵਾ ਸਾਫ਼ ਕਰਦੇ ਨੇ, ਬਲਕਿ ਮੁਈਸ਼ਤ ਵੀ ਵਧਾ ਸਕਦੇ ਨੇ। ਲੱਕੜੀ, ਫਲ, ਜੜੀ ਬੂਟੀਆਂ, ਸਾਇਆ, ਚਾਰਾ ਸਭ ਕੁਝ ਦਰਖਤਾਂ ਦੀ ਦੇਣ ਹੈ। ਇੱਕ ਮਨਸੂਬਾਬੰਦੀ ਸ਼ਜਰਕਾਰੀ ਮੁਹਿੰਮ ਨਾਲ ਮੁਕਾਮੀ ਰੋਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ। ਸ਼ਹਿਰਾਂ ਵਿੱਚ ਦਰਖਤ ਨਾ ਸਿਰਫ ਖੂਬਸੂਰਤੀ ਵਧਾਉਂਦੇ ਨੇ, ਬਲਕਿ ਗਰਮੀ ਵੀ ਘਟਾਉਂਦੇ ਨੇ, ਜਿਸ ਨਾਲ ਏਸੀ ਤੇ ਪੰਖੇ ਦੀ ਵੀ ਘੱਟ ਚੱਲਦੇ ਨੇ ਤੇ ਬਿਜਲੀ ਦੀ ਬਚਤ ਹੁੰਦੀ ਹੈ। ਇਹ ਘਰਾਂ ਦੀ ਕੀਮਤ ਵੀ ਵਧਾ ਦਿੰਦੇ ਨੇ। ਦੇ ਥੱਲੇ ਬਹਿ ਕੇ ਇਨਸਾਨ ਨੂੰ ਜੋ ਸਕੂਨ ਮਿਲਦਾ ਹੈ, ਉਹ ਨਾ ਤੇ ਬਾਜ਼ਾਰਾਂ ਵਿੱਚ ਲੱਭਦਾ ਹੈ ਤੇ ਨਾ ਸਕਰੀਨਾਂ ਤੇ। ਪਰਿੰਦਿਆਂ ਦੀ ਚਹਿਚਹਾਟ, ਪੱਤਿਆਂ ਦੀ ਸਰਸਰਾਹਟ, ਹਲਕੀ ਹਲਕੀ ਹਵਾ, ਇਹ ਸਭ ਇਨਸਾਨ ਦੇ ਅੰਦਰ ਸਕੂਨ ਭਰ ਦਿੰਦੇ ਨੇ। ਜਦੋਂ ਕੋਈ ਬੱਚਾ ਦਰਖਤ ਥੱਲੇ ਖੇਡਦਾ ਹੈ ਜਾਂ ਕੋਈ ਬੰਦਾ ਉਹਦੇ ਸਾਏ ਥੱਲੇ ਲੇਟਦਾ ਹੈ, ਉਹ ਲਮਹੇ ਜ਼ਿੰਦਗੀ ਨੂੰ ਖੂਬਸੂਰਤ ਤਰੀਨ ਬਣਾ ਦਿੰਦੇ ਨੇ। ਕੁਦਰਤ ਨਾਲ ਇਹ ਰਿਸ਼ਤਾ ਹੀ ਇਨਸਾਨ ਨੂੰ ਮੁਕੰਮਲ ਕਰਦਾ ਹੈ। ਦਰਖਤ ਲਾਣਾ ਔਖਾ ਨਹੀਂ, ਬਲਕਿ ਸਮਝ ਕੇ ਕਰਨ ਵਾਲਾ ਕੰਮ ਹੈ। ਬਹਾਰ ਤੇ ਬਰਸਾਤ ਦੇ ਦਿਨ ਦਰਖਤ ਲਾਉਣ ਲਈ ਬਿਹਤਰੀਨ ਨੇ। ਉੱਥੇ ਦਰਖਤ ਲਾਓ ਜਿੱਥੇ ਪਾਣੀ, ਸੂਰਜ ਤੇ ਖੁੱਲੀ ਜ਼ਮੀਨ ਮੁਯੱਸਰ ਹੋਵੇ। ਮਕਾਮੀ ਦਰਖਤ ਮਕਾਮੀ ਮਾਹੌਲ ਨਾਲ ਜ਼ਿਆਦਾ ਮੁਤਾਬਕਤ ਰੱਖਦੇ ਨੇ। ਦਰਖਤ ਸਿਰਫ ਲਾਣਾ ਜ਼ਰੂਰੀ ਨਹੀਂ, ਪਾਣੀ ਦੇਣਾ, ਝਾੜੀਆਂ ਸਾਫ਼ ਕਰਨਾ ਤੇ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ। ਨੂੰ ਚਾਹੀਦਾ ਹੈ ਕਿ ਹਰ ਮਨਸੂਬੇ ਦੇ ਨਾਲ ਦਰਖਤ ਲਾਜ਼ਮੀ ਲਾਏ ਜਾਣ। ਸਿਰਫ ਤਸਵੀਰਾਂ ਖਚਾ ਕੇ ਮੁਹਿੰਮ ਨੂੰ ਮੁਕੰਮਲ ਨਹੀਂ ਕੀਤਾ ਜਾ ਸਕਦਾ।
ਨਿਗਰਾਨੀਆਂ ਕਰੋ, ਰਿਪੋਰਟਸ ਬਣਾਓ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸ਼ਜਰਕਾਰੀ ਨੂੰ ਨਿਸਾਬ ਦਾ ਹਿੱਸਾ ਬਣਾਓ। ਦਰਖਤ ਲਾਣਾ ਵੀ ਫਰਜ਼ ਹੈ ਤੇ ਉਹਦੀ ਹਿਫਾਜ਼ਤ ਕਰਨਾ ਵੀ। ਲੋਕ ਪੈਸੇ ਦੇ ਲਾਲਚ ਵਿੱਚ ਦਰਖਤ ਕੱਟ ਦਿੰਦੇ ਨੇ ਜਾਂ ਵੈਸੇ ਹੀ ਲਾਪਰਵਾਹੀ ਨਾਲ ਉਹਨਾਂ ਨੂੰ ਸੁਕਾਏ ਜਾਂਦੇ ਨੇ। ਸਾਨੂੰ ਆਪਣੇ ਘਰਾਂ, ਗਲੀਆਂ, ਪਾਰਕਾਂ ਤੇ ਸਕੂਲਾਂ ਵਿੱਚ ਮੌਜੂਦ ਦਰਖਤਾਂ ਦੀ ਨਿਗਹਿਬਾਨੀ ਕਰਨੀ ਚਾਹੀਦੀ ਹੈ। ਕੋਈ ਦਰਖਤ ਅਗਰ ਸੁੱਕ ਰਿਹਾ ਹੈ ਤੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਸੋਚੋ, ਅਸੀਂ ਆਪਣੀਆਂ ਔਲਾਦਾਂ ਨੂੰ ਕੀ ਦੱਸਾਂਗੇ ਕਿ ਅਸੀਂ ਉਹਨਾਂ ਲਈ ਕੀ ਛੱਡਿਆ ਹੈ। ਜੇ ਅੱਜ ਸਾਡੀ ਗੋਦ ਵਿੱਚ ਦਰਖਤ ਨਹੀਂ ਤੇ ਕੱਲ ਨੂੰ ਸਾਡੀ ਔਲਾਦਾਂ ਦੀਆਂ ਗੋਦਾਂ ਵਿੱਚ ਕਿਹਦੇ ਖਿਡੌਣੇ ਹੋਣਗੇ ਜਾਂ ਕਿੰਜ ਦੇ ਖਿਡੌਣੇ ਹੋਣਗੇ। ਅਗਰ ਅਸੀਂ ਅੱਜ ਆਕਸੀਜਨ ਨੂੰ ਨਹੀਂ ਬਚਾਈ ਤੇ ਫਿਰ ਉਹ ਸਾਹ ਕਿਵੇਂ ਲੈਣਗੇ। ਜੇ ਅਗਰ ਅਸੀਂ ਅੱਜ ਸਬਜ਼ਾ ਨਹੀਂ ਰੱਖਿਆ ਤੇ ਫਿਰ ਉਹ ਨੀਲੇ ਅਸਮਾਨ ਦੇ ਥੱਲੇ ਕਿਵੇਂ ਬੈਠਣਗੇ। ਇਹ ਸੋਚਣ ਦਾ ਵਕਤ ਹੈ। ਇੱਕ ਦਰਖਤ ਸਿਰਫ ਦਰਖਤ ਨਹੀਂ, ਉਹ ਕੱਲ ਦੀ ਜ਼ਿੰਦਗੀ ਹੈ। ਦਰਖਤ ਲਾਣਾ ਵੈਸੇ ਵੀ ਸਵਾਬ ਦਾ ਕੰਮ ਹੈ ਤੇ ਇਸਲਾਮ ਨੇ ਦਰਖਤ ਲਾਉਣ ਦੀ ਬੜੀ ਤਰਗੀਬ ਦਿੱਤੀ ਹੈ। ਹਦੀਸੇ ਮੁਬਾਰਕਾ ਹੈ, ਜੇ ਕਿਆਮਤ ਆ ਰਹੀ ਹੋਵੇ ਤੇ ਤੁਹਾਡੇ ਹੱਥ ਵਿੱਚ ਇੱਕ ਪੌਦਾ ਹੋਵੇ, ਅਗਰ ਤੁਹਾਡੇ ਕੋਲ ਮੌਕਾ ਹੋਵੇ ਤੇ ਉਹ ਲਾ ਦਿਓ। ਇਹ ਗੱਲ ਦੱਸਦੀ ਏ ਦਰਖਤ ਲਾਣਾ ਨਾ ਸਿਰਫ ਮਾਹੌਲ ਦਾ ਤਹਫਜ਼ ਹੈ ਬਲਕਿ ਰੂਹਾਨੀ ਅਮਲ ਵੀ ਹੈ। ਆਓ ਵਾਅਦਾ ਕਰੀਏ ਕਿ ਹਰ ਬੰਦਾ ਆਪਣੇ ਹਿੱਸੇ ਦਾ ਇੱਕ ਦਰਖਤ ਲਾਜ਼ਮੀ ਲਾਏਗਾ ਤੇ ਉਹਦੀ ਹਿਫਾਜ਼ਤ ਵੀ ਕਰੇਗਾ। ਦਰਖਤ ਲਾਓ, ਜ਼ਿੰਦਗੀ ਬਚਾਓ।